मैं हाँ प्रवीण शर्मा लैके हाज़िर हाँ प्रोग्राम खबर ते नज़र। खबर ते नज़र प्रोग्राम ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ, ਕੁਝ ਖਾਸ ਖਬਰਾਂ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਐਤਵਾਰ ਹੈ। ਖਬਰਾਂ ਦੇ ਵੱਲ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਰੁਖ ਕਰਦੇ ਹਾਂ ਹੁਣ ਤੱਕ ਦੀਆਂ ਵੱਡੀਆਂ ਕੌਮਾਂਤਰੀ ਖਬਰਾਂ ਦਾ। ਪਪੂਆ ਨਿਊ ਗਿਨੀ ਦਾ ਰੁਖ ਕਰਾਂਗੇ, ਜਿੱਥੇ ਢਿੱਗਾਂ ਡਿੱਗਣ ਕਰਕੇ 700 ਜਣਿਆਂ ਦੇ ਮਰਨ ਬਾਰੇ ਪਤਾ ਲੱਗਿਆ। ਕੌਮਾਂਤਰੀ ਪ੍ਰਵਾਸ ਸੰਸਥਾ ਨੇ ਇਹ ਅੰਦਾਜ਼ਾ ਲਾਇਆ ਕਿ ਪਪੂਆ ਨਿਊ ਗਿਨੀ ਦੇ ਵਿੱਚ ਵੱਡੀ ਪੱਧਰ ਤੇ ਢਿੱਗਾਂ ਡਿੱਗਣ ਕਰਕੇ 700 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਤੇ ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਇਹ ਗੱਲ ਦੱਸੀ ਸੀ ਕਿ ਢਿੱਗਾਂ ਡਿੱਗਣ ਦੇ ਨਾਲ 100 ਜਣੇ ਮਾਰੇ ਗਏ ਨੇ। ਦੱਖਣੀ ਪ੍ਰਸ਼ਾਂਤ ਦੀਪ ਰਾਸ਼ਟਰ ਦੇ ਵਿੱਚ ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਦੇ ਮਿਸ਼ਨ ਮੁਖੀ ਸਿਰਹਾਨ ਐਕਟਰੋਪੋਕ ਨੇ ਦੱਸਿਆ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯੰਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਗਿਣਤੀ ਤੇ ਆਧਾਰਿਤ ਹੈ ਤੇ ਹੁਣ ਤੱਕ ਦੱਸਿਆ ਗਿਆ ਕਿ ਢਿੱਗਾਂ ਡਿੱਗਣ ਕਰਕੇ 150 ਤੋਂ ਵੱਧ ਮਕਾਨ ਦੱਬੇ ਗਏ ਨੇ, ਜਦ ਕਿ ਪਹਿਲਾਂ 60 ਮਕਾਨ ਦੱਬਣ ਦਾ ਅੰਦਾਜ਼ਾ ਲਾਇਆ ਗਿਆ ਸੀ। ਇੱਕ ਕੌਮਾਂਤਰੀ ਮੀਡੀਆ ਅਦਾਰੇ ਐਸੋਸੀਏਟ ਪ੍ਰੈਸ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ 700 ਤੋਂ ਵੱਧ ਲੋਕ ਮਿੱਟੀ ਦੇ ਹੇਠ ਦਬੇ ਨੇ। ਹਾਲੇ ਤੱਕ ਸਿਰਫ 5 ਲਾਸ਼ਾਂ ਤੇ ਇੱਕ ਹੋਰ ਵਿਅਕਤੀ ਦਾ ਇੱਕ ਪੈਰ ਬਰਾਮਦ ਕੀਤਾ ਗਿਆ ਸੀਗਾ। ਸੋ ਬਹੁਤ ਵੱਡੀ ਇੱਕ ਢਿੱਗਾਂ ਡਿੱਗਣ ਦੀ ਜਿਹੜੀ ਤਰਾਸਦੀ ਵਾਪਰੀ ਹੈ ਪਪੂਆ ਨਿਊ ਗਿਨੀ ਦੇ ਯੰਬਲੀ ਪਿੰਡ ਤੇ ਐਂਗਾ ਪ੍ਰਾਂਤ ਦੇ ਵਿੱਚ, ਐਂਗਾ ਸੂਬੇ ਦੇ ਵਿੱਚ, ਜਿੱਥੇ 600 ਤੋਂ ਵੱਧ ਲੋਕ ਮਿੱਟੀ ਹੇਠਾਂ ਦਬ ਗਏ। 200 ਤੋਂ ਵੱਧ ਮਕਾਨ ਦਬ ਗਏ, ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅੰਦਾਜ਼ਾ ਸੀ। 150 ਮਕਾਨ ਉਸ ਤੋਂ ਪਹਿਲਾਂ ਦਬ ਗਿਆ ਸੀਗਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਵੱਡੀ ਤਰਾਸਦੀ ਹੈ ਇਸ ਵੇਲੇ ਪਪੂਆ ਨਿਊ ਗਿਨੀ ਦੇ ਵਿੱਚ ਵਾਪਰੀ ਹੈ। ਲੰਘੇ ਦਿਨੀ ਆਪਾਂ ਸਿੰਗਾਪੁਰ 에ਅਰਲਾਈਨ ਦੇ ਇੱਕ ਜਹਾਜ਼ ਦੇ ਵਿੱਚ ਟਰਬੂਲੈਂਸ ਦੇ ਬਾਰੇ ਗੱਲਬਾਤ ਕੀਤੀ ਸੀ, ਤਕਨੀਕੀ ਗੜਬੜੀ ਦੇ ਬਾਰੇ ਗੱਲਬਾਤ ਕੀਤੀ ਸੀ, ਗੜਬੜੀ ਆਉਣ ਦੀ। ਤੇ ਹੁਣ ਇਹੋ ਜਿਹੀ ਘਟਨਾ ਇੱਕ ਵਾਪਰੀ ਹੈ ਕਤਰ 에ਅਰਵੇਜ਼ ਦੇ ਨਾਲ, ਜਿਹੜੀ ਕਿ ਜਿਹੜੀ ਫਲਾਈਟ ਹੈ ਦੋਹਾ ਤੋਂ ਡਬਲਿਨ ਜਾ ਰਹੀ ਸੀ ਉਹ ਫਲਾਈਟ, ਤੇ ਇਸੇ ਵਿੱਚ ਜਿਹੜਾ ਟਰਬੂਲੈਂਸ ਆਇਆ ਤੇ ਹੁਣ ਇਸ ਫਲਾਈਟ ਦੇ ਵਿੱਚ ਇਹ ਘਟਨਾ ਵਾਪਰਨ ਕਰਕੇ ਤਕਰੀਬਨ 12 ਤੋਂ ਵੱਧ ਜਿਹੜੇ ਮੁਸਾਫਰ ਨੇ, ਯਾਤਰੀ ਨੇ, ਉਹ ਇੰਜਰਡ ਦੱਸੇ ਜਾ ਰਹੇ ਨੇ, ਜ਼ਖਮੀ ਦੱਸੇ ਜਾ ਰਹੇ ਨੇ। ਐਮਰਜੈਂਸੀ ਸਰਵਿਸਿਜ਼ ਦੇ ਮੁਤਾਬਕ ਜਿਹੜਾ ਏਅਰਪੋਰਟ ਤੇ ਪੁਲਿਸ, ਫਾਇਰ ਤੇ ਹੋਰ ਰੈਸਕਿਊ ਡਿਪਾਰਟਮੈਂਟ ਸੀਗਾ ਉਹ ਹਾਜ਼ਰ ਸੀਗਾ। ਜਦੋਂ ਡਬਲਿਨ ਏਅਰਪੋਰਟ ਤੇ ਫਲਾਈਟ ਉਤਰੀ ਆ ਤਾਂ ਜਿਹੜੇ 6 ਕ੍ਰਿਊ ਮੈਂਬਰ ਸੀਗੇ ਉਹ ਵੀ ਇੰਜਰਡ ਦੱਸੇ ਗਏ ਤੇ ਇਸ ਤੋਂ ਇਲਾਵਾ ਫਲਾਈਟ ਦੇ ਵਿੱਚ 8 ਜਿਹੜੇ ਮੁਸਾਫਰ ਆ ਉਹਨਾਂ ਨੂੰ ਵੀ ਹਸਪਤਾਲ ਜਾਇਆ ਗਿਆ, ਉਹਨਾਂ ਦੀ ਜ਼ਖਮੀ ਹਾਲਤ ਦੇ ਮੱਦੇਨਜ਼ਰ। ਸੋ ਦੱਸਿਆ ਜਾ ਰਿਹਾ ਕਿ ਦ ਕਤਰ ਏਅਰਵੇਜ਼, ਮਾਫ ਕਰਨਾ, ਦ ਕਤਰ ਏਅਰਵੇਜ਼ ਫਲਾਈਟ QR017 ਇਹਨੇ ਟਰਬੂਲੈਂਸ ਨੂੰ ਐਕਸਪੀਰੀਅੰਸ ਕੀਤਾ ਤੇ ਇਹ ਫਲਾਈਟ ਜਿਹੜੀ ਫਲਾਈਟ ਹੈ ਇਹ ਤਰਕੀ ਤੋਂ ਉਹ ਡਿਕਿਆ ਰਹੀ ਸੀਗੀ, ਉਦੋਂ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਮੌਸਮੀ ਮਿਜਾਜ਼, ਜਿਹੜਾ ਕਿ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਗੜਬੜ ਹੋਈ ਹੈ। ਤਕਰੀਬਨ ਹੁਣ ਤੱਕ 7 ਜਣਿਆਂ ਦੀ ਮੌਤ ਹੋ ਚੁੱਕੀ ਹੈ ਕੋਕ ਕਾਉਂਟੀ ਦੇ ਵਿੱਚ, ਟੈਕਸਸ ਦੇ ਵਿੱਚ, ਜਿਹੜਾ ਕਿ ਦੱਸਿਆ ਗਿਆ 50 ਮੀਲਾਂ ਦੂਰ ਡੈਲਸ ਦੇ ਕੋਲੋਂ। ਤੇ ਇੱਥੇ ਦੱਸਿਆ ਗਿਆ ਕਿ ਜਿਨ੍ਹਾਂ ਦੇ ਵਿੱਚ ਇਹ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 2 ਬੱਚੇ ਵੀ ਦੱਸੇ ਗਏ ਨੇ, ਜਿਨ੍ਹਾਂ ਦੀ ਉਮਰ 2 ਤੇ 5 ਸਾਲ ਹੈ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਿਹੜੇ ਸਾਰੇ ਮਾਰੇ ਗਏ ਮ੍ਰਿਤਕ, ਇਹਨਾਂ ਦੇ ਵਿੱਚੋਂ 5 ਜਾਣੇ ਜਿਹੜੇ ਨੇ ਉਹ ਇੱਕੋ ਫੈਮਿਲੀ ਦੇ ਸਨ। ਉਧਰ ਦੂਜੇ ਪਾਸੇ ਕੂਕ ਕਾਉਂਟੀ ਸ਼ੈਰਿਫ ਰੇ ਸਪਿੰਕਟਨ ਨੇ ਇਹ ਗੱਲ ਦੱਸੀ ਹੈ ਵੈਦਰ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿ ਇਹ ਬਹੁਤ ਟ੍ਰੈਜਿਕ ਸੀਗਾ ਤੇ ਅਸੀਂ ਦੂਜਿਆਂ ਨੂੰ ਵੀ ਇਸ ਗੱਲੋਂ ਥੋੜ੍ਹਾ ਜਿਹਾ ਅਹਿਤਿਆਤ ਵਰਤਣ ਦੀ ਅਪੀਲ ਕਰ ਰਹੇ ਹਾਂ। ਦੱਸਦੇ ਚਲੀਏ ਕਿ 60 ਤੋਂ 80 ਜਿਹੜੇ ਲੋਕ ਨੇ ਉਹ ਇੰਜਰਡ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚ, ਜਿਹੜੇ ਕਿ ਟਰੈਵਲ ਕਰ ਰਹੇ ਸੀਗੇ ਇੰਟਰਸਟੇਟ 35 ਦੇ ਉੱਤੇ, ਤੇ ਉਸ ਤੋਂ ਬਾਅਦ ਕਈਆਂ ਨੂੰ ਹਸਪੀਟਲ ਵੀ ਜਿਹੜਾ ਲਿਜਾਣਾ ਪਿਆ। ਇਸ ਤੋਂ ਇਲਾਵਾ ਦੱਸਦੇ ਚਲੀਏ ਕਿ ਅਰਕਨਸਾਸ ਦੇ ਵਿੱਚ ਵੀ 5 ਜਾਣੇ ਜਿਹੜੇ ਨੇ ਉਹ ਮਾਰੇ ਗਏ ਨੇ ਟੋਰਨਾਡੋ ਦੇ ਕਰਕੇ। ਬਹੁਤ ਭਿਆਨਕ ਇੱਥੇ ਵੀ ਹਾਲਾਤ ਬਣੇ ਹੋਏ ਨੇ ਤੇ 26 ਸਾਲਾ ਇੱਕ ਜਿਹੜੀ ਔਰਤ ਹੈ
ਉਹਦੀ ਜਿਹੜੀ ਬੋਡੀ ਆ ਉਹ ਆਪਣੇ ਉਹਦੇ ਡਿੱਗੇ ਹੋਏ ਬੜੀ ਬੁਰੀ ਤਰ੍ਹਾਂ ਦੇ ਨਾਲ ਤਬਾਹ ਹੋਏ ਘਰ ਦੇ ਵਿੱਚੋਂ ਮਿਲੀ ਸੀ, ਬੋਨ ਕਾਉਂਟੀ ਦੇ ਵਿੱਚੋਂ। ਇਸੇ ਤਰ੍ਹਾਂ ਓਕਲਾਹੋਮਾ ਦੇ ਵਿੱਚ 2 ਜਣੇ ਮਾਰੇ ਗਏ ਨੇ। ਓਕਲਾਹੋਮਾ ਦੇ ਵਿੱਚ ਜਿਹੜਾ ਉਹਦਾ ਮੇਸ ਕਾਉਂਟੀ ਦਾ ਐਮਰਜੈਂਸੀ ਮੈਨੇਜਮੈਂਟ ਦਾ ਹੈਗਾ ਅਧਿਕਾਰੀ ਮਿਸ਼ੇਲ ਡਨਹਮ, ਉਹਨਾਂ ਦੇ ਦੱਸਣ ਦੇ ਮੁਤਾਬਕ ਕੈਂਟਕੀ ਦੇ ਵਿੱਚ ਵੀ ਇੱਕ ਮੌਤ ਹੋਈ ਹੈ, ਹੁਣ ਤੱਕ ਕਨਫਰਮਡ ਹੈ। ਮਿਜ਼ਰੀ ਦੇ ਵਿੱਚ ਜਿਹੜੇ ਉਹ ਵੀ ਦੱਸਿਆ ਜਾ ਰਿਹਾ। ਇਸ ਤਰ੍ਹਾਂ ਇੰਡੀਆਨਾ ਪੁਲਿਸ ਦੇ ਵਿੱਚ ਵੀ ਜਿਹੜੀਆਂ ਫਲਾਈਟਸ ਨੇ ਉਹ ਡਿਲੇ ਹੋਈਆਂ ਨੇ, ਤੇ ਦੱਸਿਆ ਜਾ ਰਿਹਾ ਕਿ ਜਿਹੜਾ ਕੈਂਟਕੀ ਦੇ ਵਿੱਚ ਘੱਟੋ ਘੱਟ 2 ਲੱਖ ਤੋਂ ਵੱਧ ਜਿਹੜੇ ਘਰ ਨੇ ਉਹ ਵਿਦਆਊਟ ਪਾਵਰ ਉਹਨਾਂ ਨੂੰ ਰਹਿਣਾ ਪਿਆ, ਪਾਵਰ ਆਊਟੇਜ ਹੋਇਆ ਉੱਥੇ। ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਜ਼ਰੀ ਦੇ ਵਿੱਚ ਜਿਹੜੇ ਦਰਖਤ ਨੇ ਉਹ ਸੜਕਾਂ ਦੇ ਉੱਤੇ ਡਿੱਗ ਪਏ ਸਨ। ਸੋ ਇਸੇ ਤਰ੍ਹਾਂ ਜਿਹੜੇ ਇੰਡੀਆਨਾ ਪੁਲਿਸ ਦੇ ਵੀ ਹਾਲਾਤ ਇਸੇ ਤਰ੍ਹਾਂ ਹੀ ਹੈ ਕਿ ਉੱਥੇ ਵੀ ਹੈਵੀ ਰੇਨ ਹੈ, ਤੇ ਇਸ ਟਾਈਮ 45 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਨੇ ਉਹ ਚੱਲ ਰਹੀਆਂ ਨੇ। ਰੁਖ ਕਰਦੇ ਹਾਂ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਗੱਲ ਕਰਾਂਗੇ ਅਮਿਤ ਸ਼ਾਹ ਦੇ ਉਸ ਬਿਆਨ ਦੀ, ਜਿਹਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਸਰਕਾਰ ਦੇ ਬਾਰੇ ਬਹੁਤ ਵੱਡੀ ਗੱਲ ਕਹੀ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਇੱਥੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਹੁਣ ਲੰਮੀ ਨਹੀਂ ਚੱਲਣੀ। ਉਹਨਾਂ ਕਿਹਾ ਕਿ 1 ਜੂਨ ਤੋਂ ਵੋਟਾਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ, ਜਦਕਿ 6 ਜੂਨ ਨੂੰ ਕਾਂਗਰਸੀ ਆਗੂ ਬੈਂਕਾਕ ਛੁੱਟੀਆਂ ਮਨਾਉਣ ਚਲੇ ਜਾਣਗੇ। ਉਹਨਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਉਣ ਦਾ ਸੰਕੇਤ ਵੀ ਦਿੱਤਾ ਹੈ। ਸ਼ਾਹ ਨੇ ਕਿਹਾ ਕਿ 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੈਨਸ਼ਨ ਇੱਕ ਰੈਂਕ ਦਿਵਾਇਆ। ਇਸ ਤੋਂ ਇਲਾਵਾ 1984 ਕਤਲੇਆਮ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਈ। ਹੁਣ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 1 ਜੂਨ ਤੋਂ ਵੋਟਾਂ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਜੇਲ੍ਹ ਚਲੇ ਜਾਣਗੇ ਤੇ ਪੰਜਾਬ ਦੇ ਵਿੱਚ ਆਪ ਸਰਕਾਰ ਲੰਮੀ ਚੱਲਣ ਵਾਲੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਰੇਸ਼ਨ ਲੋਟਸ ਦਾ ਹੋਰ ਜਿਹੜੇ ਚਰਚੇ ਹੁੰਦੇ ਰਹੇ ਨੇ, ਤੇ ਜਾਖੜ ਵੀ ਇੱਕ ਵਾਰੀ ਬਿਆਨ ਦੇ ਚੁੱਕੇ ਨੇ। ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕੁਝ ਹਜ਼ਾਰ ਦੀ ਹੈਸੀਅਤ ਰੱਖਦੇ ਆ, ਉਹਨਾਂ ਨੂੰ ਅਸੀਂ ਕਰੋੜਾਂ ਕਿਉਂ ਦੇਵਾਂਗੇ। ਸੋ ਪੰਜਾਬ ਦੇ ਵਿੱਚ ਕਾਫੀ ਉਥਲ-ਪੁਥਲ ਹੈ, ਔਰ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਬਿਆਨ ਦੇ ਕਾਫੀ ਸਿਆਸੀ ਮਾਇਨੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਉਧਰ ਦੂਜੇ ਪਾਸੇ ਰੁਕ ਕਰੀਏ ਹੁਸ਼ਿਆਰਪੁਰ ਦਾ, ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਵਿੱਚ ਪਾਰਟੀ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਬਠਿੰਡਾ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤੇ। ਹੁਸ਼ਿਆਰਪੁਰ ਦੇ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਚਾਉਣ ਦੇ ਲਈ ਤਾਨਾਸ਼ਾਹੀ ਭਾਜਪਾ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਸਾਨਾਂ ਨੂੰ ਕਿਹਾ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੜਕਾਂ ਤੇ ਲੋਹੇ ਦੇ ਕਿੱਲ ਲਗਵਾ ਕੇ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ, ਉਸੇ ਤਰ੍ਹਾਂ ਤੁਸੀਂ ਵੀ ਮੋਦੀ ਨੂੰ ਦਿੱਲੀ ਦੀ ਸੱਤਾ ਤੋਂ ਬਾਹਰ ਕਰ ਦਿਓ। ਉਹਨਾਂ ਇਹ ਵੀ ਕਿਹਾ ਕਿ ਚੁੱਪ ਬੈਠਣ ਦਾ ਵੇਲਾ ਨਹੀਂ ਹੈ, ਬਲਕਿ ਬਦਲਾ ਲੈਣ ਦਾ ਸਮਾਂ ਹੈ। ਭਾਜਪਾ ਆਗੂ ਇੰਨੇ ਹੰਕਾਰੀ ਹੋ ਚੁੱਕੇ ਨੇ ਕਿ ਉਹ ਮੋਦੀ ਦੀ ਤੁਲਨਾ ਭਗਵਾਨ ਦੇ ਨਾਲ ਕਰਨ ਲੱਗ ਪਏ ਨੇ। ਇਹ ਲੋਕ ਮੋਦੀ ਨੂੰ ਭਗਵਾਨ ਦਾ ਅਵਤਾਰ ਮੰਨਣ ਲੱਗ ਪਏ ਨੇ ਅਤੇ ਆਉਂਦੇ ਦਿਨਾਂ ਦੇ ਵਿੱਚ ਇਹ ਮੰਦਿਰਾਂ ਦੇ ਵਿੱਚੋਂ ਭਗਵਾਨ ਦੀਆਂ ਮੂਰਤੀਆਂ ਲਾ ਕੇ ਮੋਦੀ ਦੀਆਂ ਮੂਰਤੀਆਂ ਲਾ ਦੇਣਗੇ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਸਿਕੰਦਰ ਸਿੰਘ ਮਲੂਕਾ ਦੀ। ਸ਼੍ਰੋਮਣੀ ਅਕਾਲੀ ਦਲ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਮਾਮਲੇ ਦੇ ਵਿੱਚ ਦੁਚਿੱਤੀ ਦੇ ਵਿੱਚ ਫਸ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹੁਣ ਪ੍ਰਤਾਪ ਸਿੰਘ ਕੈਰੋਂ ਦੇ ਹੱਕ ਦੇ ਵਿੱਚ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹਾਂ ਦਾ ਨਾਅਰਾ ਮਾਰਿਆ। ਚਰਚੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਸਕਦਾ, ਪਰ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਬਠਿੰਡਾ ਮੈਂਬਰ ਪਾਰਲੀਮੈਂਟ ਹਲਕੇ ਤੋਂ ਸਾਬਕਾ ਮੰਤਰੀ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਬਤੌਰ ਭਾਜਪਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਅਤੇ ਮਲੂਕਾ ਨੇ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ ਹੋਇਆ। ਸਾਬਕਾ ਮੰਤਰੀ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਦੂਰੀ ਬਣਾਈ ਹੋਈ ਸੀ। ਹੁਣ ਮਲੂਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਜਿਸ ਦੇ ਵਿੱਚ ਮਲੂਕਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣ ਗਾਏ ਜਾ ਰਹੇ ਨੇ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਰਗੜੇ ਲਾ ਰਹੇ ਨੇ। ਸਿਆਸੀ ਹਲਕੇ ਆਖਦੇ ਨੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਤਾਂ ਜਨਤਕ ਤੌਰ ਤੇ ਪਾਰਟੀ ਵਿਰੁੱਧ ਕੋਈ ਬਿਆਨ ਜਾਰੀ ਨਹੀਂ ਸੀ ਕੀਤਾ, ਜਦੋਂ ਕਿ ਮਲੂਕਾ ਤਾਂ ਸਿੱਧੇ ਤੌਰ ਤੇ ਭਾਜਪਾ ਦੀ ਹਮਾਇਤ ਦੇ ਵਿੱਚ ਬੋਲ ਰਹੇ ਨੇ। ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕੀ ਹੁਣ ਮਲੂਕਾ ਦੇ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਕਰੂਗਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਆਖਦੇ ਨੇ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਦੇ ਆਧਾਰ ਤੇ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਕਰਨੀ ਬਣਦੀ ਹੋਵੇ। ਸਿਆਸੀ ਹਲਕੇ ਤਾਂ ਆਖਦੇ ਨੇ ਕਿ ਸਾਬਕਾ ਮੰਤਰੀ ਮਲੂਕਾ ਨੇ ਤਾਂ ਫਰੀਦਕੋਟ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਵਿੰਦਰ ਸਿੰਘ ਲਈ ਕੋਈ ਚੋਣ ਜਲਸਾ ਵੀ ਨਹੀਂ ਕੀਤਾ। ਇੱਥੋਂ ਤੱਕ ਕਿ ਪਾਰਟੀ ਉਮੀਦਵਾਰ ਨੇ ਪਿੰਡ ਮਲੂਕਾ ਦੇ ਵਿੱਚ ਹੋਏ ਚੋਣ ਪ੍ਰੋਗਰਾਮ ਦੇ ਵਿੱਚੋਂ ਵੀ ਮਲੂਕਾ ਗੈਰ ਹਾਜ਼ਰ ਰਹੇ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਜੇਕਰ ਮਲੂਕਾ ਦੇ ਖਿਲਾਫ ਕਾਰਵਾਈ ਕੀਤੀ ਗਈ ਤਾਂ ਮਲੂਕਾ ਖੁੱਲ੍ਹ ਕੇ ਭਾਜਪਾ ਦੀ ਹਮਾਇਤ ਦੇ ਵਿੱਚ ਕੁੱਦ ਪੈਣਗੇ ਅਤੇ ਅਕਾਲੀ ਉਮੀਦਵਾਰ ਬੀਬੀ ਬਾਦਲ ਦੇ ਲਈ ਨਵਾਂ ਸੰਕਟ ਪੈਦਾ ਹੋ ਜਾਵੇਗਾ।
ਇੱਕ ਸੀਨੀਅਰ ਆਗੂ ਨੇ ਵੀ ਕਿਹਾ ਕਿ ਚੋਣਾਂ ਤੱਕ ਮਲੂਕਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜਾਪਦੀ, ਪਰ ਚਰਚੇ ਇਹ ਵੀ ਨੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੇ ਨਾਲ ਸਿਆਸੀ ਤੌਰ ਤੇ ਅਕਾਲੀ ਦਲ ਦਾ ਮਾੜਾ ਪ੍ਰਭਾਵ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਬਠਿੰਡਾ ਸੀਟ ਤੇ ਪੂਰੀ ਤਰ੍ਹਾਂ ਫਸਿਆ ਹੋਇਆ ਹੈ। ਅਕਾਲੀ ਦਲ ਇਸ ਵੇਲੇ ਮਲੂਕਾ ਦੇ ਖਿਲਾਫ ਕਾਰਵਾਈ ਕਰਨ ਤੋਂ ਸੰਜਮ ਵਰਤ ਰਿਹਾ ਹੈ ਤੇ ਜੇਕਰ ਮਲੂਕਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਤਾਂ ਉਹਦਾ ਸਿੱਧਾ ਅਸਰ ਬਠਿੰਡਾ ਸੀਟ ਤੇ ਪਵੇਗਾ, ਜਿਸ ਦੇ ਨਾਲ ਹਰਸਿਮਰਤ ਕੌਰ ਬਾਦਲ ਦੇ ਲਈ ਰਾਹ ਹੋਰ ਔਖੇ ਹੋ ਜਾਣਗੇ। ਆਪਾਂ ਵੈਸੇ ਵੀ ਚਰਚਾ ਕਰਕੇ ਹਟੇ ਹਾਂ ਕਿ ਪ੍ਰੋਗਰਾਮਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਐਤਕੀ 5 ਕੋਣੇ ਮੁਕਾਬਲੇ ਨੇ ਤੇ ਇਹਨਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਜੇਕਰ ਵੋਟਾਂ ਵੱਧ ਹਾਸਲ ਕਰਦਾ ਤਾਂ ਉਹ ਕਿਸੇ ਵੀ ਧਿਰ ਦਾ ਨੁਕਸਾਨ ਕਰ ਸਕਦਾ, ਕਿਉਂਕਿ ਇਹੋ ਜਿਹੇ ਮੁਕਾਬਲਿਆਂ ਦੇ ਵਿੱਚ ਤੁਹਾਨੂੰ ਕਿਸੇ ਵੀ ਤੱਤਸਾਰ ਤੇ ਪਹੁੰਚਣਾ, ਕਿਸੇ ਵੀ ਸਿੱਟੇ ਤੇ ਪਹੁੰਚਣਾ ਔਖਾ ਹੋ ਜਾਂਦਾ ਹੈ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਸਵਾਲ ਕੀਤੇ ਨੇ ਕਿ ਜੇਕਰ ਦੇਸ਼ ਦਾ ਅਰਥਚਾਰਾ ਤੇਜ਼ੀ ਦੇ ਨਾਲ ਵੱਧ ਰਿਹਾ ਤਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤਰੱਕੀ ਕਿਉਂ ਨਹੀਂ ਹੋ ਰਹੀ। ਫਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੀ ਹਮਾਇਤ ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸਿਰਫ ਸੱਤਾ ਹਾਸਲ ਕਰਨ ਦੇ ਲਈ ਝੂਠ ਬੋਲ ਰਹੇ ਨੇ ਅਤੇ ਜਨਤਾ ਦੇ ਨਾਲ ਝੂਠੇ ਵਾਅਦੇ ਕਰ ਰਹੇ ਨੇ ਤੇ ਸੱਤਾ ਦੇ ਲਈ ਉਹ ਕੁਝ ਵੀ ਕਰ ਸਕਦੇ ਨੇ। ਇਸ ਤੋਂ ਬਾਅਦ ਉਹਨਾਂ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਔਰਤਾਂ ਦੀ ਰੈਲੀ ਨੂੰ ਵੀ ਸੰਬੋਧਨ ਕੀਤਾ ਸੀ। ਉਧਰ ਰੁਕ ਕਰਕੇ ਚੰਡੀਗੜ੍ਹ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੰਜ਼ ਕੱਸਦਿਆਂ ਕਿਹਾ ਕਿ ਵਰਕ ਫਰੋਮ ਹੋਮ ਤਾਂ ਉਹਨਾਂ ਨੇ ਸੁਣਿਆ ਸੀ, ਪਰ ਵਰਕ ਫਰੋਮ ਜੇਲ੍ਹ ਉਹ ਪਹਿਲੀ ਵਾਰ ਸੁਣ ਰਹੇ ਨੇ। ਉਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਦੇ ਹੱਕ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਖੰਨਾ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਉਹ ਕਿਸ ਤਰੀਕੇ ਦਾ ਕੰਮ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਨੇ। ਤੇ ਰੱਖਿਆ ਮੰਤਰੀ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਹਵਾਲੇ ਦੇ ਨਾਲ ਕਿਹਾ ਸੀ ਕਿ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਹੈ, ਪਰ ਆਪ ਆਗੂ ਸ਼ਰਾਬ ਘੁਟਾਲੇ ਕਰਕੇ ਜੇਲ੍ਹ ਦੇ ਵਿੱਚ ਸੀ। ਉਹਨਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਹਰੇਕ ਆਗੂ ਨੂੰ ਇੰਨੀ ਕੁ ਮੌਲਿਕ ਦਲੇਰੀ ਰੱਖਣੀ ਚਾਹੀਦੀ ਹੈ ਕਿ ਜੇਕਰ ਉਸ ਤੇ ਕਿਸੇ ਤਰ੍ਹਾਂ ਦੇ ਦੋਸ਼ ਲੱਗਦੇ ਨੇ ਤਾਂ ਉਹ ਦੋਸ਼ ਮੁਕਤ ਹੋਣ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਪਰ ਸਮਝੋ ਬਾਹਰ ਹੈ ਕਿ ਰਾਜਨਾਥ ਸਿੰਘ ਇਹ ਗੱਲਾਂ ਆਪਣੇ ਹੀ ਮੈਂਬਰ ਪਾਰਲੀਮੈਂਟਾਂ ਤੇ ਕਿਉਂ ਨਹੀਂ ਲਾਗੂ ਕਰਦੇ, ਜਿਵੇਂ ਬ੍ਰਿਜ ਭੂਸ਼ਣ ਸਿੰਘ ਤੇ ਨਾਲ ਉਹਦੇ ਜੇਕਰ ਗੱਲ ਕਰੀਏ ਅਜੇ ਮਿਸ਼ਰਾ ਟੈਨੀ ਤੇ। ਖੈਰ, ਇਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕੇਜਰੀਵਾਲ ਦੀ ਰਿਹਾਇਸ਼ ਤੇ ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਮਾਮਲੇ ਦਾ ਵੀ ਜ਼ਿਕਰ ਕੀਤਾ ਹੈ। ਰੁਕ ਕਰਦੇ ਡੇਰਾ ਬਾਬਾ ਨਾਨਕ ਦਾ ਕੌਮਾਂਤਰੀ ਸਰਹੱਦ ਨੇੜਲੇ 2 ਪਿੰਡਾਂ ਦੇ ਖੇਤਾਂ ਦੇ ਵਿੱਚੋਂ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਦੇ ਦੌਰਾਨ 11 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪਤਾ ਲੱਗਾ ਕਿ ਸਰਹੱਦ ਪਾਰ ਤੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਭੇਜੀ ਗਈ 11 ਕਿਲੋ ਹੈਰੋਇਨ ਪਿੰਡ ਅਗਵਾਨ ਅਤੇ ਬਰੀਲਾ ਦੇ ਖੇਤਾਂ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ। ਪੁਲਿਸ ਤੇ ਸੀਮਾ ਸੁਰੱਖਿਆ ਬਲ BSF ਵੱਲੋਂ ਇਹ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਸੇ ਦੌਰਾਨ ਇਹ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਕੁਝ ਦੂਰੀ ਤੇ ਇੱਕ ਡਰੋਨ ਵੀ ਬਰਾਮਦ ਕੀਤਾ ਹੈ। ਥਾਣਾ ਕਲਾਨੌਰ ਦੀ ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੁਕ ਕਰਦੇ ਹਾਂ ਕੁਝ ਕੌਮੀ ਖਬਰਾਂ ਦੇ ਬਾਰੇ ਗੱਲ ਕਰਾਂਗੇ ਪੱਛਮੀ ਬੰਗਾਲ ਦੀ। ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਤੇ ਪੱਛਮੀ ਮਿਦਨਾਪੁਰ ਜ਼ਿਲ੍ਹਿਆਂ ਤੋਂ ਚੋਣਾਂ ਦੇ ਦੌਰਾਨ ਤਣਾਅ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ TMC ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੇ ਰਘੁਨਾਥਪੁਰ ਦੇ ਵਿੱਚ 5 EVMs ਤੇ ਭਾਜਪਾ ਦਾ ਟੈਗ ਲੱਗਿਆ ਹੋਇਆ ਮਿਲਿਆ। ਉਹਨਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਐਕਸ ਤੇ ਪੋਸਟ ਕੀਤਾ ਹੈ, ਮਮਤਾ ਬੈਨਰਜੀ ਲਗਾਤਾਰ ਕਹਿ ਰਹੇ ਨੇ ਕਿ ਭਾਜਪਾ EVMs ਦੇ ਨਾਲ ਛੇੜਛਾੜ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਬਾਂਕੁਰਾ ਦੇ ਰਘੁਨਾਥਪੁਰ ਦੇ ਵਿੱਚ 5 EVMs ਅਜਿਹੀਆਂ ਮਿਲੀਆਂ ਨੇ ਜਿਨ੍ਹਾਂ ਤੇ ਭਾਜਪਾ ਦਾ ਟੈਗ ਲੱਗਿਆ ਹੋਇਆ ਸੀ। ਇਸ ਦੇ ਜਵਾਬ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨਿੰਗ ਦੇ ਦੌਰਾਨ ਹਾਲ ਦੇ ਵਿੱਚ ਸਿਰਫ ਭਾਜਪਾ ਉਮੀਦਵਾਰਾਂ ਦੇ ਨੁਮਾਇੰਦੇ ਹੀ ਮੌਜੂਦ ਸਨ। ਇਸ ਦੇ ਲਈ ਉਸ EVM ਤੇ PVPAT ਚਾਲੂ ਕਰਨ ਦੇ ਦੌਰਾਨ ਉਹਨਾਂ ਦੇ ਦਸਤਖਤ ਲਏ ਗਏ ਸਨ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਆਪ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਨੂੰ ਜਬਰ ਜਨਾਹ ਅਤੇ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਯੂਟਿਊਬਰ ਧਰੁਵ ਰਾਠੀ ਵੱਲੋਂ ਉਸ ਦੇ ਖਿਲਾਫ ਇੱਕ ਪਾਸੜ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਸਥਿਤੀ ਵਿਗੜ ਗਈ ਹੈ। ਮਾਲੀਵਾਲ ਨੇ ਕਿਹਾ ਕਿ ਦੂਜੇ ਬੁਲਾਰਿਆਂ ਨੇ ਮੈਨੂੰ ਇਸ ਹੱਦ ਤੱਕ ਸ਼ਰਮਿੰਦਾ ਕੀਤਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਦੁਰਵਿਹਾਰ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਇਹਨਾਂ ਧਮਕੀਆਂ ਸੰਬੰਧੀ ਰਿਪੋਰਟ ਦਿੱਲੀ ਪੁਲਿਸ ਨੂੰ ਦੇ ਰਹੀ ਹਾਂ। ਮੈਨੂੰ ਆਸ ਹੈ ਕਿ ਉਹ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗੀ। ਕਿਸੇ ਵੀ ਸਥਿਤੀ ਦੇ ਵਿੱਚ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਇਹ ਕਿਸ ਨੇ ਕੀਤਾ ਹੋਣਾ ਹੈ। ਇਸੇ ਦੌਰਾਨ ਹਰਿਆਣਾ ਦੇ ਭਾਜਪਾ ਆਗੂ ਸੁਰਿੰਦਰ ਸਿੰਘ ਹੁੱਡਾ ਨੇ ਮੰਗ ਕੀਤੀ ਹੈ ਕਿ ਸਵਾਤੀ ਮਾਲੀਵਾਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਗੁਜਰਾਤ ਦੇ ਵਿੱਚ ਗੇਮਿੰਗ ਜ਼ੋਨ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਵਿੱਚ ਹੁਣ ਤੱਕ 12 ਬੱਚਿਆਂ ਸਮੇਤ 35 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਰਾਜਕੋਟ ਪੁਲਿਸ ਨੇ TRP ਗੇਮ ਜ਼ੋਨ ਦੇ ਮਾਲਕ ਅਤੇ ਇਸ ਦੇ ਮੈਨੇਜਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈਣ ਦੇ ਲਈ ਲੋਕ ਅਤੇ ਜ਼ਿਆਦਾਤਰ ਬੱਚੇ ਅਕਸਰ TRP ਗੇਮ ਜ਼ੋਨ ਦੇ ਵਿੱਚ ਆਉਂਦੇ ਨੇ।
ਇਸੇ ਦੌਰਾਨ ਇੱਥੇ ਭੀੜ ਕਾਫੀ ਹੁੰਦੀ ਹੈ। ਤੇ ਗੱਲਬਾਤ ਕਰਦੇ ਹਾਂ ਗੁਜਰਾਤ ਦੇ ਉਹਨਾਂ 4 ਵੱਡੇ ਹਾਦਸਿਆਂ ਦੇ ਬਾਰੇ ਜਿਹੜੇ ਲੰਘੇ ਸਾਲਾਂ ਦੇ ਵਿੱਚ ਵਾਪਰੇ ਨੇ ਤੇ ਜਿਨ੍ਹਾਂ ਦੇ ਵਿੱਚ ਲੰਘੇ 5 ਸਾਲਾਂ ਦੇ ਵਿੱਚ ਵਾਪਰੇ ਨੇ ਤੇ ਉਹਨਾਂ ਹਾਦਸਿਆਂ ਨੇ ਗੁਜਰਾਤ ਦੇ ਲੋਕਾਂ ਨੂੰ ਡੂੰਘੇ ਜ਼ਖਮ ਦਿੱਤੇ ਨੇ। ਪਾਣੀ ਤੋਂ ਲੈ ਕੇ ਅੱਗ ਤੱਕ ਵੱਲੋਂ ਅੱਗ ਦੀ ਕੀਤੀ ਤਬਾਹੀ ਨੇ ਸੈਂਕੜੇ ਘਰਾਂ ਦੇ ਚਿਰਾਗ ਖੋਲੇ ਨੇ। ਗੁਜਰਾਤ ਦੇ ਉਹ 4 ਵੱਡੇ ਹਾਦਸੇ ਜਿਨ੍ਹਾਂ ਦੇ ਵਿੱਚ ਬਹੁਤ ਬੇਕਸੂਰ ਲੋਕਾਂ ਦੀ ਜਾਨ ਗਈ ਹੈ। 24 ਮਈ 2019 ਸੂਰਤ ਦੇ ਵਿੱਚ ਤਕਸ਼ੀਲਾ ਅੱਗ ਦੀ ਘਟਨਾ ਵਾਪਰੀ ਸੀ। 18 ਜਨਵਰੀ 2023 ਨੂੰ ਵਡੋਦਰਾ ਦੀ ਹਰਨੀ ਝੀਲ ਦੇ ਵਿੱਚ ਕਿਸ਼ਤੀ ਪਲਟਣ ਦਾ ਹਾਦਸਾ ਵਾਪਰਿਆ ਸੀ। 30 ਅਕਤੂਬਰ 2022 ਮੋਰਬੀ ਪੁਲ ਦੁਖਾਂਤ ਵਾਪਰਿਆ ਸੀ ਤੇ 25 ਮਈ 2024 ਰਾਜਕੋਟ ਦੇ ਵਿੱਚ ਅੱਗ ਦੀ ਘਟਨਾ ਵਾਪਰ ਗਈ। ਸੋ ਇਸੇ ਤਰ੍ਹਾਂ ਜੇਕਰ ਤਕਸ਼ੀਲਾ ਅੱਗ ਦੀ ਗੱਲ ਕਰੀਏ ਤਾਂ 22 ਵਿਦਿਆਰਥੀਆਂ ਦੀ ਮੌਤ ਹੋਈ ਸੀ। ਗੁਜਰਾਤ ਦੇ ਸੂਰਤ ਦੇ ਸਰਥਾਨਾ ਇਲਾਕੇ ਦੇ ਵਿੱਚ ਇੱਕ ਕੋਚਿੰਗ ਸੈਂਟਰ ਨੂੰ ਅੱਗ ਲੱਗ ਗਈ ਸੀ। ਇਹ ਕੋਚਿੰਗ ਸੈਂਟਰ ਤਕਸ਼ੀਲਾ ਕੰਪਲੈਕਸ ਦੀ ਤੀਜੀ ਅਤੇ ਚੌਥੀ ਮੰਜ਼ਿਲ ਤੇ ਸੀ। ਇਸ ਕੋਚਿੰਗ ਸੈਂਟਰ ਦੇ ਵਿੱਚ ਜ਼ਿਆਦਾਤਰ ਨੌਜਵਾਨ ਹੀ ਸਨ। ਸਾਰੇ ਵਿਦਿਆਰਥੀਆਂ ਦੀ ਦਮ ਘੁੱਟਣ ਜਾਂ ਫਿਰ ਕੰਪਲੈਕਸ ਤੋਂ ਛਾਲ ਮਾਰਨ ਕਰਕੇ ਜਦੋਂ ਮੌਤ ਹੋ ਗਈ ਸੀ। ਜਦੋਂ ਅੱਗ ਲੱਗੀ ਤਾਂ ਬੱਚੇ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਖਿੜਕੀਆਂ ਦੇ ਵਿੱਚੋਂ ਡਿੱਗਦੇ ਦਿਖਾਈ ਦਿੱਤੇ, ਜੋ ਕਿ ਕਾਫੀ ਡਰਾਉਣ ਵਾਲਾ ਸੀ, ਜਿਸ ਤੋਂ ਪਤਾ ਲੱਗਦਾ ਸੀਗਾ ਕਿ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਹੈ। 18 ਜਨਵਰੀ 2023 ਨੂੰ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਬਾਹਰ ਇੱਕ ਸਕੂਲ ਪਿਕਨਿਕ ਦੁਖਦਾਈ ਹੋ ਗਈ ਸੀ। ਝੀਲ ਦੇ ਵਿੱਚ ਕਿਸ਼ਤੀ ਪਲਟਣ ਕਰਕੇ 14 ਵਿਦਿਆਰਥੀਆਂ ਤੇ 2 ਅਧਿਆਪਕਾਂ ਸਮੇਤ 16 ਜਣਿਆਂ ਦੀ ਮੌਤ ਹੋ ਗਈ ਸੀ। ਇਹ ਦੁਪਹਿਰ ਵੇਲੇ ਜਦੋਂ ਹਾਦਸਾ ਵਾਪਰਿਆ ਸੀ ਤਾਂ 2 ਦਰਜਨ ਵਿਦਿਆਰਥੀ ਤੇ 4 ਅਧਿਆਪਕ ਪਿਕਨਿਕ ਮਨਾ ਕੇ ਹਰਨੀ ਝੀਲ ਦੇ ਵਿੱਚ ਕਿਸ਼ਤੀ ਦੀ ਸਵਾਰੀ ਕਰ ਰਹੇ ਸਨ। 30 ਅਕਤੂਬਰ 2022 ਨੂੰ ਮੋਰਬੀ ਪੁਲ ਦੁਖਾਂਤ ਵਾਪਰਿਆ ਸੀ। ਐਤਵਾਰ ਦੀ ਸ਼ਾਮ ਨੂੰ ਜਦੋਂ ਲੋਕ ਅਕਸਰ ਸੈਰ ਦੇ ਲਈ ਬਾਹਰ ਜਾਂਦੇ ਨੇ, ਕੌਣ ਜਾਣਦਾ ਸੀਗਾ ਕਿ ਪੁਲ ਕੁਝ ਸਕਿੰਟਾਂ ਦੇ ਵਿੱਚ ਹੀ ਡਿੱਗ ਜਾਣਾ ਅਤੇ ਲੋਕਾਂ ਦੀਆਂ ਖੁਸ਼ੀਆਂ ਸੋਗ ਦੇ ਵਿੱਚ ਬਦਲ ਜਾਣਗੀਆਂ। ਮੋਰਬੀ ਸ਼ਹਿਰ ਦੇ ਵਿੱਚ ਵਾਪਰੀ ਇਸ ਭਿਆਨਕ ਘਟਨਾ ਕਰਕੇ ਪਿਛਲੇ ਕਈ ਸਾਲਾਂ ਦੇ ਵਿੱਚ ਇਹ ਘਟਨਾ ਭਾਰਤ ਦੇ ਵਿੱਚ ਵਾਪਰਨ ਵਾਲੀਆਂ ਸਭ ਤੋਂ ਭਿਆਨਕ ਤਰਾਸਦੀਆਂ ਦੇ ਵਿੱਚੋਂ ਇੱਕ ਹੈ। ਇਸ ਦੇ ਵਿੱਚ 135 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਸਨ। 137 ਸਾਲ ਪੁਰਾਣਾ ਸਸਪੈਂਸ਼ਨ ਪੁਲ 5 ਦਿਨ ਪਹਿਲਾਂ ਮੁਰੰਮਤ ਤੋਂ ਬਾਅਦ ਮੁੜ ਖੋਲਿਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।